ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ। ਵੀਅਰਸ, ਮੂਲ ਨਾਨਕਸ਼ਾਹ ਕੈਲੰਡਰ 2003 ਮੁਤਾਬਿਕ ਅੱਜ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ। 1675 ਦੇ ਵਿੱਚ ਭਾਰਤ ਦੀ ਧਰਤੀ ਤੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਮਨੁੱਖ ਮਾਤਰ ਨੂੰ ਧਾਰਮਿਕ ਆਜ਼ਾਦੀ ਦੇ ਲਈ ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ। ਪਰ ਅਫਸੋਸ ਕਿ ਅੱਜ ਉਸੇ ਭਾਰਤ ਦੇ ਵਿੱਚ ਗੁਰੂ ਸਾਹਿਬ ਜੀ ਦੀ ਸਿੱਖ ਕੌਮ ਨੂੰ ਆਪਣੀ ਧਾਰਮਿਕ ਆਜ਼ਾਦੀ ਨਹੀਂ ਹੈ, ਜਿਸ ਦੀਆਂ ਕਾਫੀ ਸਾਰੀਆਂ ਉਦਾਹਰਨਾਂ ਅਸੀਂ ਪਿਛਲੇ ਕੁਝ ਸਾਲਾਂ ਤੋਂ ਵੇਖਦੇ ਆ ਰਹੇ ਹਾਂ। ਈਵਨ ਪਿਛਲੇ ਦਿਨੀ ਜਦੋਂ ਸਿੱਖਾਂ ਨੇ ਆਪਣੀ ਧਾਰਮਿਕ ਆਜ਼ਾਦੀ ਦੀ ਗੱਲ ਕਰਨ ਦੇ ਲਈ ਸਰਬੱਤ ਖਾਲਸਾ ਬੁਲਾਇਆ ਤਾਂ ਕਿਵੇਂ ਬੇਕਸੂਰ ਸਿੱਖ ਆਗੂਆਂ ਤੇ ਦੇਸ਼ ਧਰੋਹ ਦੇ ਝੂਠੇ ਕੇਸਿਸ ਪਾਏ ਗਏ। ਅਜੇ ਵੀ ਸਿੱਖਾਂ ਦੀ ਫੜੋਫੜੀ ਚੱਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕ ਖੁੱਲ੍ਹੇਆਮ ਘੁੰਮ ਰਹੇ ਹਨ। ਸੋ ਵੀਅਰਸ, ਅੱਜ ਅਸੀਂ ਜਿਹੜੀਆਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਦਰਪੇਸ਼ ਪ੍ਰੋਬਲਮਸ ਹਨ ਅਤੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਪਟਿਆਲੇ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸੰਬੰਧੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਜੀ, ਉਹ ਦੁਨੀਆ ਦੇ ਇਤਿਹਾਸ 'ਚ ਕਈ ਕਾਰਨਾਂ ਕਰਕੇ ਵਿਲੱਖਣ ਹੈ। ਸਭ ਤੋਂ ਵੱਡਾ ਕਾਰਨ ਜੋ ਮੈਂ ਸਮਝਦਾ, ਜੋ ਵੱਡੀ ਸਿੱਖਿਆ ਉੱਥੋਂ ਸਾਨੂੰ ਮਿਲਦੀ ਹੈ ਜੀ, ਕਿ ਦੁਨੀਆ ਦਾ ਕੋਈ ਵੀ ਇਨਸਾਨ ਤੇ ਪੈਗੰਬਰ ਅਜਿਹਾ ਨਹੀਂ ਹੋਇਆ ਜਿਹੜਾ ਜਿਸ ਧਰਮ ਨੂੰ ਮੰਨਦਾ ਵੀ ਨਾ ਹੋਵੇ ਉਸ ਧਰਮ ਖਾਤਰ ਵੀ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਆਪਣੀ ਸ਼ਹਾਦਤ ਲਈ ਆਪ ਉੱਠ ਕੇ ਜਾਵੇ। ਬਿਲਕੁਲ। ਸੋ ਗੁਰੂ ਤੇਗ ਬਹਾਦਰ ਸਾਹਿਬ ਦੇ ਪੁਰਖੇ ਗੁਰੂ ਨਾਨਕ ਸਾਹਿਬ ਨੇ ਜਨੇਊ ਨੂੰ ਤਿਆਗਿਆ, ਪਰ ਔਰੰਗਜ਼ੇਬ ਜਦੋਂ ਜ਼ਬਰਦਸਤੀ ਜਨੇਊ ਉਤਾਰ ਕੇ ਆਪਣਾ ਧਰਮ ਪੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਅਪੀਲ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਾ ਫੈਸਲਾ ਕੀਤਾ, ਕਿਉਂਕਿ ਮਨੁੱਖੀ ਅਧਿਕਾਰਾਂ ਵਿੱਚ ਜਿਹੜਾ ਜ਼ਬਰਦਸਤੀ ਜਿਹੜਾ ਅੱਜ ਹਿੰਦੁਸਤਾਨ ਦਾ ਇੱਕ ਚੈਪਟਰ ਬਣ ਚੁੱਕਾ ਹੈ ਜੀ ਕਿ ਇਨਟੋਲਰੈਂਸ ਜਿਹੜੀ ਹੈ ਉਹ ਸਿਖਰ ਤੇ ਪਹੁੰਚ ਚੁੱਕੀ ਹੈ ਕਿ ਕੋਈ ਇਨਸਾਨ ਇਸ ਲਈ ਹਿੰਦੁਸਤਾਨ 'ਚ ਮਾਰ ਦਿੱਤਾ ਜਾਂਦਾ ਹੈ ਕਿ ਉਹ ਇੱਕ ਖਾਸ ਧਰਮ ਦਾ ਮੰਨਣ ਵਾਲਾ ਹੈ। ਸੋ ਉਸ ਸੰਦਰਭ 'ਚ ਦੇਖਿਆ ਜਾਵੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਦੁਨੀਆ ਦੇ ਇਤਿਹਾਸ 'ਚ ਅੱਜ ਤੱਕ ਇੱਕ ਵਿਲੱਖਣ ਇਤਿਹਾਸਕ ਤੇ ਪੈਗੰਬਰੀ ਸਥਾਨ ਰੱਖਦੀ ਹੈ, ਜਿਹੜੀ ਮਨੁੱਖੀ ਅਧਿਕਾਰਾਂ ਕਰਕੇ ਉਸ ਧਰਮ ਲਈ ਵੀ ਆਪਣਾ ਸੀਸ ਦਿੱਤਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ, ਜਿਹਨੂੰ ਉਹ ਮੰਨਦੇ ਵੀ ਨਹੀਂ ਸੀ। ਬਿਲਕੁਲ ਜੀ ਜੀ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇੱਕ ਪਾਸੇ ਗੁਰੂ ਸਾਹਿਬ ਜੀ ਨੇ ਧਾਰਮਿਕ ਆਜ਼ਾਦੀ ਦੇ ਲਈ ਆਪਣੀ ਇੰਨੀ ਵੱਡੀ ਸ਼ਹਾਦਤ ਦਿੱਤੀ ਹੈ, ਪਰ ਜਦੋਂ ਸਿੱਖਾਂ ਨੇ ਆਪਣੀ ਧਾਰਮਿਕ ਆਜ਼ਾਦੀ ਲਈ ਇਕੱਠ ਕੀਤਾ, ਸਰਬੱਤ ਖਾਲਸਾ ਕੀਤਾ, ਤਾਂ ਸਾਡੇ ਜਿਹੜੇ ਸਿੱਖ ਆਗੂ ਸੀਗੇ ਉਹਨਾਂ ਦੇ ਉੱਪਰ ਇਹਨਾਂ ਨੇ ਦੇਸ਼ ਧਰੋਹ ਦੇ ਕੇਸਿਸ ਪਾ ਦਿੱਤੇ। ਈਵਨ ਮੈਂ ਸੁਣਨ ਵਿੱਚ ਆਇਆ ਕਿ ਇਸ ਵੇਲੇ ਵੀ ਕਾਫੀ ਸਾਰੇ ਸਿੱਖ ਵੀਰਾਂ ਦੇ ਫੜੋਫੜੀ ਹੋ ਰਹੀ ਹੈ, ਇਸ ਵੇਲੇ ਵੀ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਸਭ ਤੋਂ ਪਹਿਲਾਂ ਮੈਂ ਆਪਣੇ ਤੋਂ ਗੱਲ ਸ਼ੁਰੂ ਕਰ ਲੈਣਾ ਜੀ। 4 ਤਰੀਕ ਤੋਂ ਲੈ ਕੇ ਅੱਜ 25 ਤਰੀਕ ਸਾਡੇ ਇੱਥੇ ਹੋ ਗਈ ਹੈ। ਹਾਂਜੀ, 21-22 ਦਿਨ ਹੋ ਗਏ ਮੈਂ ਆਪਣੇ ਘਰ ਨਹੀਂ ਜਾ ਸਕਿਆ। ਤੁਸੀਂ ਹੁਣ ਕਹਿ ਰਹੇ ਸੀ ਵੀ ਪਟਿਆਲੇ ਤੋਂ ਫੋਨ ਲੈਣ, ਤੇ ਮੈਂ ਪਟਿਆਲੇ ਤੋਂ ਮੈਂ ਕਿਸੇ ਹੋਰ ਸਥਾਨ ਤੋਂ ਫੋਨ ਲੈਣ ਤੇ ਜੁੜ ਰਿਹਾ। ਓਕੇ, ਪਹਿਲੀ ਗੱਲ ਤਾਂ ਇਹ ਹੈ। ਇਸੇ ਤਰ੍ਹਾਂ ਮੇਰੇ ਪਾਰਟੀ ਦੇ, ਸਾਡੀ ਪਾਰਟੀ ਦੇ ਅਨੇਕਾਂ ਐਸੇ ਵਰਕਰਜ਼ ਨੇ, ਲੀਡਰਜ਼ ਨੇ ਜਿਹੜੇ ਲੰਮੇ ਸਮੇਂ ਤੋਂ ਆਪਣੇ ਘਰਾਂ 'ਚ ਨਹੀਂ ਪਏ ਹਨ, ਕਿਉਂਕਿ ਝੂਠੇ ਕੇਸ ਪਾਉਣਾ ਇਹਨਾਂ ਸਰਕਾਰਾਂ ਦੀ ਫਿਤਰਤ ਬਣ ਗਈ ਹੈ। ਮੈਂ ਬਹੁਤ ਹੈਰਾਨ ਆ ਉਹਨਾਂ ਲੋਕਾਂ ਤੇ ਜਿਹੜੇ ਆਪਣੇ ਆਪ ਨੂੰ ਜਮਹੂਰੀਅਤ ਦੇ ਪਹਿਰੇਦਾਰ ਕਹਾਉਂਦੇ ਨੇ। ਇਹ ਜਿਹੜਾ ਜਮਹੂਰੀਅਤ ਦਾ ਘਾਣ ਹੋ ਰਿਹਾ ਹੈ ਸਰਿਆਮ ਪੰਜਾਬ ਦੇ ਵਿੱਚ, ਉਹਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਬੋਲੇ ਹਨ। ਮੈਂ ਟੈਲੀਵਿਜ਼ਨ ਦੇਖਦਾ, ਮੈਂ ਪ੍ਰਿੰਟ ਮੀਡੀਆ ਦੇਖਦਾ, ਉੱਥੇ ਬੜੀ ਵੱਡੀਆਂ ਬਹਿਸਾਂ ਹੋ ਰਹੀਆਂ ਨੇ ਵੀ ਕਾਂਗਰਸ ਨੇ ਇਹ ਕਰਤਾ, ਆਪ ਨੇ ਇਹ ਕਰਤਾ, ਦੂਜੇ ਨੇ ਇਹ ਕਰਤਾ, ਪਰ ਉਹਨਾਂ ਦਾ ਕੋਈ ਵਰਕਰ ਤਾਂ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਹਨਾਂ ਦਾ ਕੋਈ ਲੀਡਰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਅਸਲ ਵਿੱਚ ਇਹ ਹੈ ਕਿ ਅੱਜ ਦੀ ਜਿਹੜੀ ਜ਼ਾਲਮ ਸਰਕਾਰ ਹੈ ਬਾਦਲ ਬੀਜੇਪੀ ਦੀ, ਉਹਨਾਂ ਨੂੰ ਖਤਰਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਜਿਹੜੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਸੱਚ ਨੂੰ ਸੱਚ ਕਹਿਣ ਦੇ ਵਿੱਚ ਦਲੇਰੀ ਦਿਖਾਉਂਦੀਆਂ ਨੇ, ਸੜਕਾਂ ਤੇ ਆ ਕੇ ਵਿਰੋਧ ਕਰਦੀਆਂ ਨੇ, ਉਹਨਾਂ ਨੂੰ ਫੜ ਲਿਆ ਜਾਵੇ। ਆਹ ਜੇ ਕੱਲ ਪਰਸੋਂ ਇੱਕ ਬੰਦ ਦੀ ਕਾਲ ਸੀ, ਇਹ ਕਿਹਾ ਜਾਂਦਾ ਅਖਬਾਰਾਂ ਰਾਹੀਂ ਕਿ ਬੰਦ ਜੀ ਅਸਫਲ ਹੋਇਆ। ਬੰਦ ਤਾਂ ਇੰਨਾ ਜ਼ਿਆਦਾ ਸਫਲ ਹੋਇਆ ਹੈ ਕਿ ਤੁਸੀਂ ਇੱਕ ਘਰ ਦੇ ਵਿੱਚ 4 ਵਾਰੀ ਇੱਕ ਰਾਤ ਤੇ ਅੱਡ ਥਾਣੇ ਆ ਕੇ ਰੇਡਾਂ ਮਾਰੋਗੇ ਤਾਂ ਇਹਦਾ ਮਤਲਬ ਤੁਹਾਨੂੰ ਕਿੰਨਾ ਡਰ ਹੈ
ਜੇ ਇਹ ਲੋਕ ਕਿਤੇ ਬਾਹਰ ਰਹਿ ਗਏ ਤਾਂ ਇਹ ਬੰਦ ਸਫਲ ਹੋ ਜਾਏਗਾ। ਸੋ ਉਹ ਬੰਦ ਤਾਂ ਸਫਲ ਇਨਡਾਇਰੈਕਟਲੀ ਹੋ ਹੀ ਗਿਆ ਜਦੋਂ ਤੁਸੀਂ ਸਾਰੇ ਵਰਕਰ ਸਾਡੇ, ਸਾਰੇ ਲੀਡਰ ਸਾਡੇ ਜਾਂ ਘਰੋਂ ਬੇਘਰ ਕਰਤੇ ਤੇ ਜਾਂ ਤੁਸੀਂ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਡੱਕਤੇ। ਅਜੇ ਮੈਂ 5 ਦੀ ਜ਼ਮਾਨਤ ਕੱਲ ਭਰ ਕੇ ਆਇਆ ਜਾ ਕੇ ਕਿਸੇ ਇਲਾਕੇ ਦੇ ਵਿੱਚ, ਹੋਰਾਂ ਨੂੰ ਜਾ ਕੇ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਜ਼ਮਾਨਤਾਂ ਭਰੋ ਤਾਂ ਜੋ ਅਸੀਂ ਇਹਨਾਂ ਸਰਕਾਰਾਂ ਅੱਗੇ ਝੁਕਣਾ ਨਹੀਂ ਹੈਗਾ, ਫਿਰ ਬਾਹਰ ਆਵਾਂਗੇ ਤੇ ਫਿਰ ਸੰਘਰਸ਼ ਕਰਾਂਗੇ। ਇਹ ਨੀਤੀ ਅਸੀਂ ਅਪਣਾਈ ਹੈ। ਸੋ ਇਹ ਸਾਰੀਆਂ ਗੱਲਾਂ ਇਸ ਗੱਲ ਨੂੰ ਪ੍ਰਗਟ ਕਰਦੀਆਂ ਨੇ ਕਿ ਜਿੱਥੇ ਤੁਸੀਂ ਧਾਰਮਿਕ ਆਜ਼ਾਦੀ ਦੀ ਗੱਲ ਕਰਦੇ ਹੋ, ਇੱਥੇ ਤਾਂ ਧਾਰਮਿਕ ਆਜ਼ਾਦੀ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ। ਇੱਥੇ ਤਾਂ ਜਿਹੜੀ ਐਥੀਕਲ ਆਜ਼ਾਦੀ ਹੈ, ਜਿਹੜੀ ਇੱਕ ਸੱਚ ਬੋਲਣ ਦੀ ਆਜ਼ਾਦੀ ਹੈ ਜਾਂ ਸੱਚ ਕਹਿਣ ਦੀ ਜਾਂ ਵਿਚਾਰ ਪ੍ਰਗਟ ਕਰਨ ਦੀ, ਜਿਹੜੇ ਫੰਡਾਮੈਂਟਲ ਰਾਈਟਸ ਲਿਖੇ ਹੋਏ ਨੇ ਸੰਵਿਧਾਨ ਦੇ ਵਿੱਚ, ਉਹ ਹੀ ਨਹੀਂ ਦਿੱਤੇ ਜਾ ਰਹੇ ਸਾਨੂੰ। ਬਿਲਕੁਲ ਬਿਲਕੁਲ ਵੀਰ ਜੀ, ਆਮ ਸੋ ਸੌਰੀ, ਸਾਨੂੰ ਬੜੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿ ਤੁਸੀਂ ਪਟਿਆਲੇ ਦੇ ਵਿੱਚ ਨਹੀਂ ਹੋ। ਸੋ ਵੀ ਡਿਡਨਟ ਨੋ ਲਾਈਕ ਵੇਅਰ ਵਰ ਯੂ, ਸੋ ਦੈਟਸ ਵਾਈ ਆਈ ਨੋ ਕਿ ਇਸ ਵੇਲੇ ਔਖਾ ਟਾਈਮ ਚੱਲ ਰਿਹਾ, ਪਰ ਜਿਸ ਤਰ੍ਹਾਂ ਵੀ ਆਲ ਨੋ ਕਿ ਇਸ ਵੇਲੇ ਬਾਦਲ ਜਿਹੜੀ ਸਰਕਾਰ ਹੈ ਪੂਰੀ ਤਰ੍ਹਾਂ ਘਬਰਾਈ ਹੋਈ ਹੈ। ਇੱਕ ਪਾਸੇ ਸਾਰਾ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਜਿਸ ਵਿੱਚ ਲੱਖਾਂ ਸਿੱਖਾਂ ਨੇ ਇੰਨੀ ਆਪਣੀ ਮਰਜ਼ੀ ਦੇ ਨਾਲ ਸ਼ਮੂਲੀਅਤ ਕੀਤੀ, ਔਰ ਇੱਕ ਪਾਸੇ ਇਹਨੇ ਹੁਣ ਸਦਭਾਵਨਾ ਰੈਲੀ ਕੱਢੀ ਹੈ ਪਿਛਲੇ ਦਿਨੀ, ਜਿਸ ਦੇ ਵਿੱਚ ਜਾਣਦੇ ਕਿ ਸ਼ਰਾਬੀ ਇਹਨਾਂ ਨੇ ਬੁਲਾਏ, ਨਸ਼ੇੜੀ ਇਹਨਾਂ ਨੇ ਬੁਲਾਏ, ਇਹਨਾਂ ਨੇ ਸਰਸੇ ਵਾਲੇ ਦੇ ਚੇਲੇ ਬੁਲਾਏ ਨੇ, ਕਿੰਨੇ ਲੋਕ ਬੁਲਾਏ ਨੇ, ਬਾਹਰੋਂ ਬੁਲਾਏ ਨੇ, ਕਿਉਂਕਿ ਕੋਈ ਵੀ ਅਣਖੀ ਸਿੱਖ ਜਿਹੜਾ ਸੀਗਾ ਇਸ ਦੀ ਰੈਲੀ ਦੇ ਵਿੱਚ ਬਠਿੰਡਾ ਦੇ ਵਿੱਚ ਸ਼ਾਮਿਲ ਨਹੀਂ ਹੋਇਆ। ਸੋ ਇਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਕਿ ਕਿੰਨੀ ਘਬਰਾਹਟ ਇਹਨਾਂ ਦੇ ਵਿੱਚ ਪੈਦਾ ਹੋ ਚੁੱਕੀ ਹੈ। ਸੋ ਆਮ ਸੋ ਸੌਰੀ ਕਿ ਤੁਹਾਨੂੰ ਇਸ ਟਾਈਮ ਦੇ ਵਿੱਚ ਨਿਕਲਣਾ ਪੈ ਰਿਹਾ, ਮੇਬੀ ਥੋੜਾ ਜਿਹਾ ਹੋਰ ਟਾਈਮ ਲੱਗੇਗਾ। ਉਸ ਤੋਂ ਬਾਅਦ ਅਸੀਂ ਹਮੇਸ਼ਾ ਆਪਣੇ ਜਿਹੜਾ ਆਜ਼ਾਦ ਦੇਸ਼ ਹੋਵੇਗਾ, ਅਫਕੋਰਸ ਅਸੀਂ ਉਸਨੂੰ ਵੇਖਣਾ ਚਾਹਾਂਗੇ ਤੇ ਵੇਖਾਂਗੇ। ਸੋ ਵੀ ਜਿਹੜੀ ਹੁਣ ਇਹ ਰੈਲੀ ਕੱਢੀ ਹੈ, ਸੰਤ ਭਾਵਨਾ ਰੈਲੀ, ਇਸ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇੱਕ ਨਜ਼ਰ ਜੇ ਦੇਖਦਾ ਇਸ ਰੈਲੀ ਨੂੰ ਤਾਂ ਮੈਂ ਥੋੜਾ ਜਿਹਾ ਖੁਸ਼ ਵੀ ਹੁੰਨਾ ਜੀ ਕਿ ਇਸ ਰੈਲੀ ਨੇ ਪ੍ਰਗਟ ਕਰ ਦਿੱਤਾ ਕਿ ਪੰਜਾਬ ਦਾ ਕੋਈ ਵੀ ਇਨਸਾਨ ਜਿਹੜਾ ਹੈ, ਸਿੱਖ ਹੈ ਚਾਹੇ ਹਿੰਦੂ ਹੈ, ਉਹਨਾਂ ਦੇ ਚਿਹਰੇ ਹੀ ਹੋਰ ਤਰ੍ਹਾਂ ਦੇ ਨੇ। ਦੇਖੋ ਕੋਈ ਜੀਓਗ੍ਰਾਫੀਕਲ ਲਿਮਿਟਸ ਹੁੰਦੀਆਂ ਨੇ, ਜੇ ਅਸੀਂ ਇਟਲੀ ਜਾਂਦੇ ਆ ਜਾਂ ਇੰਗਲੈਂਡ ਜਾਂਦੇ ਆ, ਅਮਰੀਕਾ ਜਾਂਦੇ ਆ, ਜਿਹੜੇ ਪੁਰਾਤਨ ਦੇਸ਼ ਨੇ ਇੱਧਰ ਅਰਬ ਵਾਲੇ ਪਾਸੇ ਜਾਂਦੇ ਤਾਂ ਸਾਨੂੰ ਦੂਰੋਂ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਿੱਥੋਂ ਆਇਆ ਹੈ। ਬਿਲਕੁਲ ਅਰਬ ਦੇ ਲੋਕਾਂ ਦਾ, ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਜਿਹੜਾ ਟੈਕਸਚਰ ਹੈ, ਜਿਹੜਾ ਉਹਨਾਂ ਦਾ ਬੋਡੀ ਕੈਮਿਸਟਰੀ ਹੈ, ਉਹ ਦੂਜਿਆਂ ਨਾਲ ਨਹੀਂ ਮਿਲਦੀ ਹੈਗੀ। ਸਦ ਭਾਵਨਾ ਰੈਲੀ ਜਿਹਨੂੰ ਇਹਨਾਂ ਨੇ ਕਿਹਾ ਹੈ, ਉਹਦੇ ਵਿੱਚ ਸਾਫ਼ ਦਿਸਦਾ ਸੀ ਕਿ ਪੰਜਾਬ ਦੇ ਲੋਕ ਉੱਥੇ ਹਾਜ਼ਰ ਨਹੀਂ ਹੋਏ। ਬਿਲਕੁਲ ਤੇ ਬੇਸ਼ਰਮੀ ਇਸ ਗੱਲ ਦੀ ਹੈ ਕਿ ਜਿਹੜੇ ਲੋਕ ਹਰਿਆਣੇ ਤੋਂ ਸਾਡੇ ਭਰਾ ਲੱਗਦੇ ਨੇ, ਭਾਵੇਂ ਉਹ ਜਾਂ ਰਾਜਸਥਾਨ ਤੋਂ ਜ਼ਬਰਦਸਤੀ ਵਿਚਾਰੇ ਉਹਨਾਂ ਨੂੰ ਦਿਹਾੜੀ ਦੇ ਕੇ ਲਿਆਂਦਾ ਗਿਆ, ਉਹਨਾਂ ਦੇ ਸਿਰ ਤੇ ਪੀਲੀਆਂ ਪੱਟੀਆਂ ਬੰਨੀਆਂ ਗਈਆਂ, ਉੱਤੇ ਸ਼੍ਰੋਮਣੀ ਅਕਾਲੀ ਦਲ ਲਿਖਿਆ ਗਿਆ, ਤੱਕੜੀ ਛਾਪੀ ਗਈ। ਉਹਨਾਂ ਦੇ ਜਦੋਂ ਇੰਟਰਵਿਊ ਲੈ ਰਹੇ ਨੇ ਨਾ, ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹੀ ਨਹੀਂ ਦੱਸਦੀ ਹੈ ਕਿ ਉਹ ਪੰਜਾਬੀ ਲੋਕ ਨੇ। ਹਾਂਜੀ, ਸੋ ਇਹ ਸਾਰੀ ਜਿਹੜੀ ਸਦਭਾਵਨਾ ਰੈਲੀ ਦੇ ਪ੍ਰਦਰਸ਼ਨੀ ਕੀਤੀ ਹੈ ਸੁਖਵੀਰ ਨੇ ਜਾਂ ਪ੍ਰਕਾਸ਼ ਨੇ, ਇਹ ਸਾਫ਼ ਦੱਸਦੀ ਹੈ ਕਿ ਪੰਜਾਬ ਦੇ ਲੋਕ ਇਹਨਾਂ ਵੱਲੋਂ ਹੁਣ ਪਿੱਠ ਕਰ ਚੁੱਕੇ ਨੇ ਤੇ ਆਉਣ ਵਾਲੀਆਂ ਰੈਲੀਆਂ ਵੀ ਜਿਹੜੀਆਂ ਇਹ ਜ਼ਬਰਦਸਤੀ ਕਰਨਗੇ। ਦੇਖੋ ਸਰਬਤ ਖਾਲਸੇ ਨਾਲ ਤਾਂ ਕੰਪੇਅਰ ਕਰਨਾ ਹੀ ਮੈਂ ਠੀਕ ਨਹੀਂ ਸਮਝਦਾ, ਜਿਹੜਾ 10 ਨਵੰਬਰ ਨੂੰ ਹੋਇਆ ਜੀ। ਉਹ ਜਿਹੜਾ ਜਾਹੋ ਜਲਾਲ ਸੀ, ਉਹ ਤਾਂ ਅਸੀਂ ਇਤਿਹਾਸ 'ਚ ਕੇਵਲ ਪੜ੍ਹਦੇ ਹੁੰਦੇ ਸੀ ਜੀ। ਬਿਲਕੁਲ ਵੀ ਕਿਸ ਤਰ੍ਹਾਂ ਦਾ ਜਾਹੋ ਜਲਾਲ ਸਿੱਖਾਂ ਦੇ ਵਿੱਚ ਹੁੰਦਾ ਸੀ ਤੇ ਕਿਸ ਤਰ੍ਹਾਂ ਇੱਕ ਵੀ ਪੁਲਿਸ ਮੁਲਾਜ਼ਮ ਦੀ ਡਿਊਟੀ ਤੋਂ ਬਿਨਾਂ 7 ਲੱਖ ਬੰਦਾ ਉਸ ਛੋਟੀ ਜਿਹੀ ਸੜਕ ਤੋਂ ਇੰਨੇ ਡਿਸਿਪਲਿਨ ਦੇ ਨਾਲ ਆਉਂਦਾ ਹੈ, ਆ ਕੇ ਬੈਠਦਾ, ਜਿਨ੍ਹਾਂ ਦੇ ਦਿਲਾਂ ਦੇ ਵਿੱਚ ਐਡਾ ਦੁੱਖ ਵੀ ਹੈਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੁੱਖ ਹੈ, ਸਰਕਾਰ ਦੇ ਜ਼ੁਲਮਾਂ ਦਾ ਦੁੱਖ ਹੈ, ਆਪਣੇ ਧਰਮ ਦੀ ਆਜ਼ਾਦੀ ਦਾ ਇੱਕ ਆਪਣਾ ਸ਼ੌਕ ਹੈ ਤੇ ਦੁੱਖ ਹੈ ਕਿ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ। ਇਹ ਸਾਰੇ ਦੁੱਖ ਲੈ ਕੇ ਕਿਸ ਤਰ੍ਹਾਂ ਡਿਸਿਪਲਿਨ ਨਾਲ ਲੋਕ ਆਉਂਦੇ ਨੇ, ਕੋਈ ਐਕਸੀਡੈਂਟ ਨਹੀਂ ਹੁੰਦਾ ਵਾਹਿਗੁਰੂ ਦੀ ਕਿਰਪਾ ਨਾਲ, ਕੋਈ ਚੱਕਾ ਜਾਮ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਤੇ ਆ ਕੇ 7 ਲੱਖ ਲੋਕ ਆਰਾਮ ਨਾਲ ਰੋਟੀ ਵੀ ਖਾਂਦੇ ਨੇ, ਲੰਗਰ ਵੀ ਛਕਦੇ ਨੇ ਤੇ ਆਪਣੇ ਵਿਚਾਰ ਵੀ ਸੁਣਦੇ ਨੇ, ਮੀਂਹ ਪੈਣ ਦੇ ਬਾਵਜੂਦ ਉੱਥੇ ਬੈਠੇ ਵੀ ਰਹਿੰਦੇ ਨੇ। ਇਹ ਚੀਜ਼ਾਂ ਤਾਂ ਮੈਂ ਕਹਿੰਦਾ ਵੀ ਆਪਾਂ ਨੂੰ ਕੰਪੇਅਰ ਹੀ ਨਹੀਂ ਕਰਨੀਆਂ ਚਾਹੀਦੀਆਂ। ਇਹਦੇ ਨਾਲ ਕੰਪੇਅਰ ਕੋਈ ਹੋਰ ਚੀਜ਼ ਕਰਾਂਗੇ ਜਦੋਂ ਅਸੀਂ ਪੋਲੀਟੀਕਲ ਐਕਟੀਵਿਟੀਜ਼ ਕਰਾਂਗੇ। ਇਹ ਤਾਂ ਜਿਹੜਾ ਸਰਬਤ ਖਾਲਸਾ ਸੀ, ਇਹ ਤਾਂ ਇੱਕ ਇਲਾਹੀ ਇਕੱਠ ਹੋ ਨਿਬੜਿਆ, ਇਹ ਤਾਂ ਸਦੀਆਂ ਤੱਕ ਇਹਦੀ ਗੱਲ ਚੱਲਦੀ ਰਹੇਗੀ। ਸਿਰਫ ਇਹ ਜ਼ਰੂਰ ਹੈ ਕਿ ਅੱਜ ਸਰਕਾਰਾਂ ਤੇ ਸਰਕਾਰਾਂ ਦੇ ਜਿਹੜੇ ਗੁਪਤ ਜਿਹੜੇ ਇਹਨਾਂ ਦੇ ਸਪੋਰਟਰਸ ਨੇ, ਚਾਹੇ ਉਹ ਬੁੱਧੀਜੀਵੀ ਰੂਪ 'ਚ ਹੋਣ, ਚਾਹੇ ਉਹ ਸਰਕਾਰ ਦੇ ਦੂਜੇ ਅੰਗਾਂ ਦੇ ਰੂਪ 'ਚ ਹੋਣ, ਚਾਹੇ ਧੁੰਮੇ ਵਰਗੇ ਸੰਤ ਹੋਣ, ਚਾਹੇ ਇਹ ਜ਼ਰੂਰ ਕੋਸ਼ਿਸ਼ ਕਰ ਰਹੇ ਨੇ ਕਿ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਸਰਬਤ ਖਾਲਸਾ ਦੀ ਜਿਹੜਾ ਸੰਗਤ ਦਾ ਸਹਿਯੋਗ ਮਿਲਿਆ ਉਹਦੀ ਇੰਪੋਰਟੈਂਸ ਨੂੰ ਘਟਾਇਆ ਜਾਵੇ। ਪਰ ਮੈਨੂੰ ਲੱਗਦਾ ਨਹੀਂ ਹੈ ਵੀ ਜਦੋਂ ਸੂਰਜ ਚੜ੍ਹਦਾ ਹੈ ਤਾਂ ਆਪਾਂ ਉਹਦੇ ਅੱਗੇ ਹੱਥ ਰੱਖੀਏ ਜਾਂ ਉਂਗਲ ਰੱਖੀਏ ਤਾਂ ਉਹ ਲੁਕ ਜਾਏਗਾ। ਏਦਾਂ ਨਹੀਂ ਹੋ ਸਕਦਾ।
ਸਰਬਤ ਖਾਲਸਾ ਸਦਭਾਵਨਾ ਰੈਲੀ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਸਦਭਾਵਨਾ ਰੈਲੀ ਜਿਹਨੂੰ ਇਹਨੇ ਕਿਹਾ ਹੈ ਸੁਖਬੀਰ ਉਹਨਾਂ ਨੇ, ਉਹ ਜ਼ਰੂਰ ਹਾਂ। ਇੱਕ ਮੈਂ ਜ਼ਰੂਰ ਕਹਾਂਗਾ ਕਿ ਸਟੇਟ ਦੇ ਵਿੱਚ ਕੋਈ ਸਦਭਾਵਨਾ ਖਰਾਬ ਹੀ ਨਹੀਂ ਹੋਈ। ਨਾ ਕਿਸੇ ਹਿੰਦੂ ਨੂੰ ਸ਼ਿਕਾਇਤ ਹੈ, ਨਾ ਕਿਸੇ ਮੁਸਲਮਾਨ ਨੂੰ, ਨਾ ਈਸਾਈ ਨੂੰ, ਨਾ ਸਿੱਖ ਨੂੰ। ਇਹ ਆਪਸੀ ਚ ਸ਼ਿਕਾਇਤ ਹੈ ਹੀ ਨਹੀਂ ਵੀ ਅਸੀਂ ਦੋਵੇਂ ਆਪਸੀ ਲੜ ਰਹੇ ਹਾਂ। ਪਿਛਲੇ 1 ਜੂਨ ਤੋਂ ਲੈ ਕੇ ਅੱਜ ਤੱਕ ਸਿੱਖਾਂ ਦੇ ਵਿੱਚ ਅਨਰੈਸਟ ਪਾਈ ਜਾਂਦੀ ਹੈ, ਬਹੁਤ ਜ਼ਿਆਦਾ ਤਲਖੀ ਪਾਈ ਜਾਂਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਣ ਤੋਂ ਲੈ ਕੇ ਅੱਜ ਤੱਕ ਦੇ ਜਿਹੜੇ ਹਾਲਾਤ ਨੇ ਉਹ ਉਹਨਾਂ ਲਈ ਇੱਕ ਮਰਨ ਬਰਾਬਰ ਨੇ। ਪਰ ਇਹਦੇ ਬਾਵਜੂਦ ਕੋਈ ਐਸੀ ਗੱਲ ਹੋਈ ਉਹ ਨਹੀਂ ਹੈ ਜਿਹਨੂੰ ਅਸੀਂ ਕਹੀਏ ਕਿ ਇਹ ਦੋ ਆਪਸ ਵਿੱਚ ਦੋ ਕੌਮਾਂ ਹਿੰਦੂ ਜਾਂ ਸਿੱਖ ਜਿਹਨਾਂ ਬਾਰੇ ਬਹੁਤਾ ਸ਼ੱਕ ਕੀਤਾ ਜਾਂਦਾ ਵੀ ਆਪਸੀ ਲੜੇ ਹੋਣ ਕਿਸੇ ਇਸ਼ੂ ਤੇ। ਸਦਭਾਵਨਾ ਦੀ ਤਾਂ ਲੋੜ ਹੀ ਨਹੀਂ ਹੈ। ਸਦਭਾਵਨਾ ਤਾਂ ਪਹਿਲੀ ਬਰਕਰਾਰ ਹੈ। 20 ਦਿਨ ਬੰਦ ਰੱਖਿਆ ਪੰਜਾਬ ਦੇ ਲੋਕਾਂ ਨੇ, ਸਿੱਖਾਂ ਨੇ। ਕਿਸੇ ਇੱਕ ਨੂੰ ਵੀ ਡੰਡਾ ਨਹੀਂ ਮਾਰਿਆ, ਕੋਈ ਮਾੜੀ ਗੱਲ ਨਹੀਂ ਕਹੀ, ਉੱਚਾ ਨਹੀਂ ਬੋਲੇ। 7 ਲੱਖ ਲੋਕ ਆ ਕੇ ਚਲੇ ਗਏ, ਕਿਸੇ ਨੂੰ ਕੋਈ ਡਿਸਟਰਬੈਂਸ ਨਹੀਂ ਹੋਈ। ਤਾਂ ਫਿਰ ਇਹਦੇ ਵਿੱਚ ਮਤਲਬ ਕਹਿੰਦੇ ਸਦਭਾਵਨਾ ਦਾ ਤਾਂ ਲੋੜ ਹੀ ਨਹੀਂ ਹੈ। ਸਦਭਾਵਨਾ ਤਾਂ ਬਣੀ ਹੋਈ ਹੈ ਪੰਜਾਬ ਦੇ ਵਿੱਚ। ਇਹ ਜ਼ਰੂਰ ਹੈ ਪ੍ਰਕਾਸ਼ ਸਿੰਘ ਬਾਦਲ ਸਦਭਾਵਨਾ ਵਿਗਾੜਨਾ ਚਾਹੁੰਦਾ। ਉਹਨੇ ਜਿਹੜੀ ਆ ਜ਼ਹਿਰ ਜਿਹੜੀ ਸਾਇਨਾਈਡ ਦੇ ਰੂਪ ਦੇ ਵਿੱਚ ਆਪਣੀ ਰੈਲੀ ਦੇ ਵਿੱਚ ਕਹੀ ਹੈ ਕਿ ਜਿਹੜੇ ਦੂਜੀ ਪਾਸਿਆਂ ਲੋਕ ਨੇ, ਉਹਨੇ ਸਰਬਤ ਖਾਲਸਾ ਵਾਲੇ ਇਸ਼ਾਰਾ ਕੀਤਾ ਹੈ ਕਿ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਪਹਿਲਾਂ ਮੋਨੇ ਵੱਢਾਂਗੇ ਫਿਰ ਝੋਨਾ ਵੱਢਾਂਗੇ। ਇਹ ਪੰਜਾਬ ਦੀਆਂ ਅਖਬਾਰਾਂ ਨੇ ਵੱਡੀ ਖਬਰ ਦਿੱਤੀ ਹੈ। ਇਹ ਜ਼ਹਿਰ ਜਿਹੜਾ ਉਗਲਿਆ ਪ੍ਰਕਾਸ਼ ਬਾਦਲ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਆਖਰੀ ਝੂਠ ਸ਼ਾਇਦ ਬੋਲ ਰਿਹਾ ਹੋਵੇ ਰਾਜਨੀਤਿਕ ਤੌਰ ਤੇ। ਇਹ ਜਿਹੜਾ ਇਹ ਆਪ ਚਾਹੁੰਦੇ ਨੇ ਕਿ ਸਿੱਖ ਭੜਕਣ ਤੇ ਉਹਨਾਂ ਨੂੰ ਕਤਲ ਕਰਨ ਦਾ ਇਹਨਾਂ ਨੂੰ ਮੌਕਾ ਮਿਲੇ ਤਾਂ ਜੋ ਇਹ ਆਪਣਾ ਰਾਜ ਜਿਹੜਾ ਹੈ ਉਹ ਹੋਰ ਵਧਾ ਸਕਣ। ਇਹ ਵੀ ਸਪਸ਼ਟ ਹੈ ਕਿ ਇੱਕ ਵਧੀਆ ਸਟੇਟ ਜਿਹੜੀ ਸ਼ਾਂਤੀਪੂਰਨ ਰਹਿ ਕੇ ਆਪਣੇ ਮਸਲੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਕੌਮ ਹੈ, ਉਹਨੂੰ ਜਾਣ ਬੁੱਝ ਕੇ ਇਹ ਕਹਿ ਰਹੇ ਨੇ ਕਿ ਇਹ ਪਹਿਲਾਂ ਮੋਨੇ ਵੱਢਣਗੇ ਫਿਰ ਝੋਨਾ ਵੱਢਣਗੇ। ਸੋ ਇਹ ਸਾਰੀਆਂ ਗੱਲਾਂ, ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਚਾਹੁੰਦਾ ਕਿ ਇੱਥੇ ਜਿਹੜੀ ਹੈ ਇੱਥੇ ਗੜਬੜ ਹੋਵੇ। ਹੁਣ ਤਾਂ ਕਿਸੇ ਲੀਡਰ ਨੇ ਇਹ ਬਿਆਨ ਦਿੱਤਾ ਨਹੀਂ ਹੈ, ਨਾ ਕੋਈ ਹਾਲਾਤ ਬਣੇ ਨੇ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ। ਇਹ ਜਿਹੜੀ ਇਹਨਾਂ ਦੀ ਭਾਵਨਾ ਰੈਲੀ ਸੀਗੀ ਹੈ ਤਾਂ ਮੰਦ ਭਾਵਨਾ ਸੀ। ਉਹ ਮੰਦ ਭਾਵਨਾ ਨਾ ਕੇਵਲ ਮਹਿਸੂਸ ਕੀਤੀ ਗਈ ਹੈ ਬਲਕਿ ਕੰਨਾਂ ਨਾਲ ਦੇਖੀ ਗਈ, ਸੁਣੀ ਗਈ ਹੈ, ਅੱਖਾਂ ਨਾਲ ਦੇਖੀ ਗਈ ਹੈ। ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਵਿਸ਼ੇ ਦੇ ਉੱਪਰ ਪੂਰੇ ਜਿਹੜੀ ਸਪੈਸ਼ਲ ਜਿਹੜੀ ਰੈਲੀ ਕੱਢੀ ਗਈ ਹੈ ਇਸ ਦੀ ਰਿਐਲਿਟੀ ਜਿਹੜੀ ਸੀਗੀ ਸਾਰੇ ਦਰਸ਼ਕਾਂ ਸਾਹਮਣੇ ਪੂਰੇ ਆਪਣੇ ਵਿਚਾਰ ਸੰਬੰਧੀ ਆਪਣੇ ਵਿਚਾਰ ਦਿੱਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ, ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਤੁਹਾਡੀ ਸਾਰੇ। ਥੈਂਕ ਯੂ ਸੋ ਮਚ ਵੀਰ ਜੀ।